ਜਿਹੜੀ ਗੱਲ 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਕਹੀ ਜਾਂ ਹੁਣ ਜਿਸ ਦੇ ਉੱਤੇ ਜਿਹੜੀ ਹੈ ਉਹ ਸਾਰੀ ਗੱਲ ਚੱਲ ਰਹੀ ਹੈ, ਉਹਨੇ ਮਨਿੰਦਰ ਸਿੰਘ ਨੇ ਅੱਧੇ ਘੰਟੇ ਬਾਅਦ ਇਹ ਕਿਹਾ ਵੀ ਕੋਈ ਭੁਲੇਖੇ 'ਚ ਨਾ ਰਹਿਣਾ, ਇਹ ਸਿਆਸੀ ਕਤਲ ਹੈ ਔਰ ਇਸ ਨੂੰ ਇੰਡੀਆ ਨੇ ਕੈਰੀ ਕੀਤਾ ਹੈ। ਹਰ ਇੱਕ ਨੂੰ ਪਤਾ ਹੈ ਵੀ ਇਹਦੇ ਬਿਹਾਈਂਡ ਕੌਣ ਹੈ, ਕਿਹਨੇ ਕੀਤਾ ਹੈ, ਪਰ ਇਹ ਕਹਿਣ ਤੋਂ ਘਬਰਾਹਟ ਹੈ ਕਿਉਂਕਿ ਇੰਡੀਅਨ ਗਵਰਨਮੈਂਟ ਦਾ ਡਰ ਹੈ। ਇੰਡੀਆ ਵਿਲ ਪੇ whoever will do the shooting and gangs like Bishnoi gang will essentially kill whoever pays them to kill। ਪਹਿਲਾਂ ਕਿਸੇ ਨੂੰ ਵੀਜ਼ਾ ਨਾ ਦਿੱਤਾ, ਪਾਸਪੋਰਟ ਨਾ ਦਿੱਤਾ, ਪਿੱਛੇ ਘਰਦਿਆਂ ਨੂੰ ਚੁੱਕ ਲਿਆ, ਦੂਜਾ ਉਹ ਤਾਂ ਚੱਲਦਾ ਸੀ, ਪਰ ਇਸ ਧਰਤੀ ਦੇ ਉੱਤੇ ਆ ਕੇ ਕਿਲਿੰਗ ਕਰਨਾ ਇਹ ਨਵੀਂ ਐਕਟੀਵਿਟੀ ਹੈ ਜਿਹੜੀ ਇੰਡੀਅਨ ਗਵਰਨਮੈਂਟ ਨੇ ਨਵੀਂ ਭਾਜੀ ਚਾੜੀ ਹੈ। ਦੇ ਆਰ ਜਸਟ ਫੇਸਿਸ। 3 were hired today and another 3 could be hired tomorrow। ਅੱਜ ਇਹ 3 ਨੇ, ਕੱਲ ਨੂੰ ਕੋਈ ਹੋਰ 3 ਹੋਣਗੇ, ਤਾਂ ਪਹਾੜੇ ਦੇ ਟੱਟੂ ਨੇ। ਇਹਨਾਂ ਦੇ ਬਿਹਾਈਂਡ ਇੰਡੀਆ ਹੀ ਹੈ। ਉਹਨਾਂ ਕਿਹਾ, ਪੁਲਿਸ ਨੇ ਮੈਨੂੰ ਫਿਰ ਇਹ ਕਿਹਾ ਕਿ ਵੀ ਰੀਅਲ ਥ੍ਰੈਟ ਹੈ, ਤੁਹਾਨੂੰ ਤੇਰਾ ਕਤਲ ਹੋ ਸਕਦਾ, ਪਰ ਉਹ ਆਪਣੇ ਮੌਕਫ ਦੇ ਉੱਤੇ ਖੜਾ ਹੈ। ਹੀ ਅਵੋਇਡਸ ਪਬਲਿਕ ਪਲੇਸਿਸ ਵੈਨ ਪੋਸੀਬਲ, ਨਹੀਂ ਜਾਂਦੇ ਪਬਲਿਕ ਥਾਵਾਂ ਤੇ। ਹੀ ਹੈਜ਼ ਸਟਾਪਡ ਗਰੋਸਰੀ ਸ਼ਾਪਿੰਗ ਨੇ, and he cannot attend key moments of his children's lives। ਮਾਂ ਹੀ ਕਹਿੰਦੀ ਹੈ ਕਿ ਵੀ ਡੈਡੀ ਤੁਹਾਡੇ ਕੰਮ ਤੇ ਗਏ ਨੇ, ਉਹ ਉੱਥੇ ਨਹੀਂ ਨੇ। And then after a while your kids stop asking because they know you won't be there। ਉਹਨਾਂ ਨੂੰ ਤੁਹਾਨੂੰ ਫਿਰ ਕਹਿਣੋਂ ਹੀ ਹਟਦੇ ਨੇ। That is the hardest and saddest part of this whole thing, he said। I made the choice to speak out for Khalistan and I don't want sympathy। ਹੋਰ ਵੀ ਅਫਸੋਸ ਹੈ ਕਿ ਕੈਨੇਡਾ ਵਰਗੇ ਮੁਲਕ 'ਚ ਮੈਂ ਆ ਕੇ ਬੈਠਾ ਜਿੱਥੇ ਨਹੀਂ ਹੋਣਾ ਚਾਹੀਦਾ ਪਰ ਹੋ ਰਿਹਾ। ਬਟ ਆਈ ਹੈਵ ਚੋਜ਼ਨ ਦਿਸ ਪਾਥ। ਪਰ ਮੈਂ ਆਪਣੀ ਮਰਜ਼ੀ ਨਾਲ ਇਸ ਰਸਤੇ ਨੂੰ ਚੁਣਿਆ ਐਂਡ ਆਈ ਐਮ ਕਮਿਟਡ ਟੂ ਇਟ। ਮੈਂ ਇਸ ਦੇ ਲਈ ਵਚਨਬੱਧ ਹਾਂ। ਆਈ ਵਿਲ ਈਦਰ ਸੀ ਖਾਲਿਸਤਾਨ ਔਰ ਆਈ ਵਿਲ ਡਾਈ ਟਰਾਈਂਗ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਕਿ ਦੁਨੀਆ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੇ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਇੱਕ ਡੀਟੇਲ ਸਟੋਰੀ ਕੀਤੀ ਹੈ। ਇਸ ਵਿੱਚ ਕੈਨੇਡੀਅਨ ਸਿੱਖਾਂ ਦੇ ਕਤਲ ਲਈ ਭਾਰਤ ਸਰਕਾਰ ਅਤੇ ਕ੍ਰਿਮੀਨਲ ਗੈਂਗਸ ਦੀ ਕੀ ਭੂਮਿਕਾ ਹੈ, ਇਸ ਸੰਬੰਧੀ ਜਿਹੜੀ ਹੈ ਘੋਖ ਕੀਤੀ ਹੈ। ਔਰ ਦਾ ਗਾਰਡੀਅਨ ਨੂੰ ਦਿੱਤੇ ਇੰਟਰਵਿਊ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਕੌਂਸਲ ਦੇ ਸਪੋਕਸਮੈਨ ਸਰਦਾਰ ਮਨਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਭਾਰਤ ਦਾ ਕਾਰਾ ਹੈ ਔਰ ਉਹਨਾਂ ਨੇ ਬੜੇ ਨਿਧੜਕ ਅੰਦਾਜ਼ ਵਿੱਚ ਇਹ ਕਿਹਾ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਖਾਲਿਸਤਾਨ ਦੇ ਹੱਕ ਵਿੱਚ ਸਟੈਂਡ ਲਿਆ ਹੈ ਔਰ ਮੈਨੂੰ ਕਿਸੇ ਦੀ ਹਮਦਰਦੀ ਦੀ ਲੋੜ ਨਹੀਂ ਹੈ। ਮੈਂ ਖਾਲਿਸਤਾਨ ਦੇ ਰਸਤੇ ਤੇ ਮਜ਼ਬੂਤੀ ਨਾਲ ਤੁਰਿਆ ਹਾਂ। ਜਾਂ ਮੈਂ ਖਾਲਿਸਤਾਨ ਬੰਦਾ ਵੇਖਾਂਗਾ ਜਾਂ ਇਸ ਨੂੰ ਬਣਾਉਣ ਦੇ ਯਤਨਾਂ ਵਿੱਚ ਮਰਨਾ ਕਬੂਲ ਕਰਾਂਗਾ। ਸੋ ਇਹ ਸੱਚਮੁੱਚ ਸਿੱਖੀ ਸਪਿਰਿਟ ਦਾ ਪ੍ਰਗਟਾਵਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਤੁਸੀਂ ਕਿਸੇ ਰਸਤੇ ਤੇ ਤੁਰਦੇ ਹੋ ਪਹਿਲਾਂ ਲੱਗ ਰਿਹਾ ਹੁੰਦਾ ਕਿ ਸਿਰਫ ਇਹ ਸਾਡੇ ਨਾਲ ਹੀ ਹੋ ਰਿਹਾ, ਤੇ ਜਦੋਂ ਤੁਸੀਂ ਉਸ ਪ੍ਰਭਾਵ ਨੂੰ ਕਬੂਲ ਰਹੇ ਹੁੰਦੇ ਹੋ ਫਿਰ ਤੁਸੀਂ ਆਲਾ ਦੁਆਲਾ ਵੀ ਦੇਖਦੇ ਹੋ ਕਿ ਕੀ ਕੋਈ ਹੋਰ ਵੀ ਇਸ ਸਾਰੇ ਦਾ ਸ਼ਿਕਾਰ ਹੈ। ਤੇ ਹੁਣ ਜਿਉਂ-ਜਿਉਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋਰ ਮੁਲਕਾਂ ਦੇ ਪੋਲੀਟੀਕਲ ਜਿਹੜੇ ਡਾਈਸੈਂਟ ਵਾਲੇ ਨੇ, ਸਿਆਸੀ ਤੌਰ 'ਤੇ ਜਾਂ ਧਾਰਮਿਕ ਤੌਰ 'ਤੇ ਵਖਰੇਵੇਂ ਕਰਕੇ ਜਿਨ੍ਹਾਂ ਨੇ ਮੁਲਕ ਛੱਡੇ, ਹਾਲਾਂਕਿ ਮੁੱਖ ਤੌਰ 'ਤੇ ਰੂਸ, ਈਰਾਨ ਔਰ ਸਾਊਦੀ ਅਰੇਬੀਆ ਜਾਂ ਈਵਨ ਅਫਰੀਕਾ ਦੇ ਕੁਛ ਕੰਟਰੀਜ਼ ਦਾ ਵੀ ਜ਼ਿਕਰ ਹੁੰਦਾ ਹੈ। ਔਰ ਉਸ 'ਚ ਜਿਹੜੇ ਲੋਕ ਉੱਥੋਂ ਬਚ ਕੇ ਜਿਹੜੇ ਨੇ ਬਾਹਰਲੇ ਮੁਲਕਾਂ 'ਚ ਆਏ, ਅਸੀਂ ਦੇਖਦੇ ਹਾਂ ਕਿ ਉਹਨਾਂ ਮੁਲਕਾਂ ਦੀਆਂ ਏਜੰਸੀਆਂ ਕਿਵੇਂ ਜਿਹੜੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ। ਔਰ ਬਹੁਤ ਵਾਰ ਵੈਸਟਰਨ ਕੰਟਰੀਜ਼ ਜਾਂ ਅਮਰੀਕਾ, ਕੈਨੇਡਾ 'ਚ ਆਉਣ ਦਾ ਮਕਸਦ ਇਹੀ ਹੁੰਦਾ ਸੀ ਕਿ ਵੀ ਤੁਸੀਂ ਜਿਹੜੀ ਗੱਲ ਆਪਣੇ ਮੁਲਕ 'ਚ ਨਹੀਂ ਕਰ ਸਕਦੇ ਜਾਂ ਕਰਨ ਦੇ ਉੱਤੇ ਤੁਹਾਡੇ 'ਤੇ ਜਿਹੜਾ ਉਹ ਜ਼ੁਲਮ ਹੁੰਦਾ ਜਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਂਦਾ, ਤੁਸੀਂ ਬਾਹਰ ਬਹਿ ਕੇ ਖੁੱਲ੍ਹ ਕੇ ਕਰ ਸਕਦੇ ਹੋ। ਪਰ ਇਹ ਵੀ ਹੁਣ ਇੱਕ ਖੁੱਲ੍ਹ ਖੇਡ ਬਣ ਗਈ ਹੈ। ਬੇਸ਼ੱਕ ਜਦੋਂ 193 ਮੁਲਕ ਅੱਜ ਅਸੀਂ UN ਦਾ ਹਿੱਸਾ ਹੋਣ ਦੀ ਗੱਲ ਕਰਦੇ ਹਾਂ ਔਰ ਇਹ UN ਦਾ ਚਾਰਟਰ ਜਾਂ ਇੰਟਰਨੈਸ਼ਨਲ ਲਾਅ ਜਿਹੜਾ ਕਿ ਕਿਸੇ ਮੁਲਕ ਦੀ ਸੋਵਰਨਿਟੀ ਨੂੰ ਬਹਾਲ ਰੱਖਣ ਦੀ ਗੱਲ ਕਰਦਾ ਜਾਂ ਉਸ ਦੇ ਵਿੱਚ ਇੰਟਰਫੀਅਰ ਨਾ ਕਰਨ ਦੀ ਗੱਲ ਕਰਦਾ, ਪਰ ਇਵੇਂ ਨਜ਼ਰ ਆ ਰਿਹਾ ਵੀ ਵੱਡੀਆਂ ਤਾਕਤਾਂ ਨੇ ਜਿਹੜੀ ਖੇਡ
ਕਦੇ ਆਪਣੀ ਮਰਜ਼ੀ ਦੇ ਰਜੀਮ ਚੇਂਜ ਲਈ ਖੇਡੀ। ਅੱਜ ਈਵਨ ਛੋਟੀਆਂ ਜਾਂ ਭਾਰਤ ਵਰਗਾ ਮੁਲਕ ਵੀ ਜਿਹੜਾ ਆਪਣੇ ਆਪ ਨੂੰ ਜਮਹੂਰੀਅਤ ਵਾਲਾ ਮੁਲਕ ਕਹਿੰਦਾ ਹੈ, ਉਹਨਾਂ ਨੇ ਵੀ ਕਿਵੇਂ ਖੁੱਲ੍ਹ ਕੇ ਪਿਛਲੇ 2 ਸਾਲ ਤੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਥਿਆਰ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ। ਔਰ ਈਵਨ ਫਰੈਂਡਲੀ ਮੁਲਕਾਂ ਦੇ ਵਿੱਚ ਆ ਕੇ ਵੀ ਅਮਰੀਕਾ, ਕੈਨੇਡਾ, ਜਿਨ੍ਹਾਂ ਦੇ ਨਾਲ ਇਹ ਸਾਰੀ ਈਵਨ ਇੰਟੈਲੀਜੈਂਸ ਗੈਦਰਿੰਗ ਵੀ ਸ਼ੇਅਰ ਹੁੰਦੀ ਰਹੀ ਹੈ, ਉਸ ਦੇ ਵਿੱਚ ਵੀ ਉਹਨਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਹੁਣ ਇੱਕ ਪਾਸੇ ਜਦੋਂ ਇਹ ਸਾਰਾ ਚੱਲ ਰਿਹਾ ਸੀ ਔਰ ਸਿੱਖ ਨੁਮਾਇੰਦੇ ਆਪਣੇ ਇੰਟਰਵਿਊਜ਼ ਦੇ ਵਿੱਚ ਕਿ ਭਾਈ ਸਾਡੀ ਸਿਕਿਉਰਿਟੀ ਨੂੰ ਖਤਰਾ ਹੈ, ਸਾਨੂੰ ਸਿਕਿਉਰ ਕਰੋ, ਤੇ ਇੱਕ ਕੈਲੀਫੋਰਨੀਆ ਦੇ ਪ੍ਰੋਮੀਨੈਂਟ ਡਾਕਟਰ ਸੱਜਣ ਨੇ ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਡਾਕਟਰ ਸਾਹਿਬ ਅੱਜ ਸਾਡਾ ਕੀ ਹਾਲ ਹੋ ਗਿਆ ਕਿ ਵੀ ਅਸੀਂ ਵੈਸਟਰਨ ਮੁਲਕਾਂ ਤੋਂ ਸੇਫਟੀ ਸਿਕਿਉਰਿਟੀ ਮੰਗ ਰਹੇ ਹਾਂ ਵੀ ਇਹ ਸਾਨੂੰ ਸਿਕਿਉਰ ਕਰਨ, ਵੀ ਅਸੀਂ ਤਾਂ ਦੂਸਰਿਆਂ ਨੂੰ ਸਿਕਿਉਰਿਟੀ ਦੇ। ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਸੀ ਜਦੋਂ ਕੋਈ ਸਿੱਖ ਨੁਮਾਇੰਦਾ ਜਿਹੜਾ ਟਾਰਗੇਟ ਕਿਲਿੰਗ ਦੀ ਜਿਸ ਨੂੰ ਵਾਰਨਿੰਗ ਮਿਲੀ, ਉਹ ਕਹਿੰਦਾ ਸੀ ਕਿ ਜੀ ਮੈਂ ਤਾਂ ਇਹਦਾ ਹਾਈਡਿੰਗ ਚਲਾ ਗਿਆ ਜਾਂ ਮੈਂ ਆਪਣੇ ਆਪ ਨੂੰ ਜਿਹੜਾ ਉਹ ਇਵੇਂ ਕਰ ਰਹੇ ਹਾਂ। ਉਹ ਕਹਿਣ ਲੱਗਾ ਵੀ ਅੱਜ ਸਾਡੀ ਹਾਲਤ ਇਹ ਹੋ ਗਈ ਹੈ, ਬਿਨਾਂ ਮੁਲਕ ਤੋਂ ਅਸੀਂ ਅੱਜ ਕਿੱਥੇ ਆ ਕੇ ਖੜੇ ਹਾਂ। ਔਰ ਉਹਨੂੰ ਲੱਗਦਾ ਸੀ ਕਿ ਵੀ ਇਹ ਸਾਡੀ ਜਿਹੜੀ ਪਹੁੰਚ ਹੈ, ਇਹਨਾਂ ਨੂੰ ਇਹ ਕਹਿਣਾ ਕਿ ਜੀ ਸਾਨੂੰ ਸੇਫਟੀ ਦਿਓ ਜਾਂ ਸਾਨੂੰ ਸੇਫ ਕਰੋ, ਇਹ ਠੀਕ ਨਹੀਂ ਹੈ। ਚਲੋ ਮੈਂ ਉਹਨਾਂ ਨਾਲ ਆਪਣੇ ਅੰਦਾਜ਼ ਦੇ ਵਿੱਚ ਆਰਗੂ ਕੀਤਾ। ਔਰ ਅੱਜ ਇੱਕ ਜਿਹੜੀ ਵੀਡੀਓ ਮੈਨੂੰ ਮਿਲੀ, ਇੱਕ ਨੌਜਵਾਨ ਨੇ ਭੇਜੀ, ਜਿਸ ਦੇ ਵਿੱਚ ਇੱਕ ਇਰਾਨੀ ਬੀਬੀ ਜਿਹਦਾ ਨਾਮ ਮਸੀਦ ਐਲਨਜ਼ਾਦ ਹੈ, ਉਹ ਜਿਸ ਨੂੰ ਮੁਲਕ ਛੱਡਣਾ ਪਿਆ ਔਰ ਇੱਥੇ ਬੈਠ ਕੇ ਉਹ ਆਜ਼ਾਦੀ ਨਾਲ ਆਪਣੀ ਗੱਲ ਕਰਦੀ ਹੈ। ਔਰ ਉਹਦੇ 'ਤੇ ਇਹਨਾਂ ਦੀਆਂ ਏਜੰਸੀਆਂ ਨੇ ਉਹਨੂੰ ਵਾਰਨ ਕੀਤਾ ਹੋਣਾ ਕਿ ਵੀ ਤੇਰੀ ਜਾਨ ਨੂੰ ਖਤਰਾ ਹੈ। ਔਰ ਉਹਨਾਂ ਦਾ ਇੱਕ ਕਮੈਂਟ ਉਹਦੇ 'ਚ ਮੈਨੂੰ ਬੜਾ ਟੱਚਿੰਗ ਲੱਗਾ ਔਰ ਮੈਨੂੰ ਉਹਨਾਂ ਦਾ ਡਾਕਟਰ ਸਾਹਿਬ ਦੀ ਗੱਲ ਯਾਦ ਆਈ। ਉਹ ਬੀਬੀ ਇਹ ਕਹਿੰਦੀ ਹੈ, ਮਸੀਹ ਐਲਨਜ਼ਾਦ, we don't want the western leaders to save us। ਅਸੀਂ ਨਹੀਂ ਚਾਹੁੰਦੇ ਕਿ ਵੀ ਸਾਨੂੰ ਕੋਈ ਵੈਸਟਰਨ ਲੀਡਰ ਸੇਵ ਕਰਨ। we want them to stop saving the dictators। ਕਿ ਵੀ ਸਾਡੀ ਐਕਸਪੈਕਟੇਸ਼ਨ ਇਹ ਹੈ ਵੀ ਤੁਸੀਂ ਡਿਕਟੇਟਰਾਂ ਨੂੰ ਨਾ ਸੇਵ ਕਰੋ। ਹੁਣ ਗੱਲ ਇਹ ਬਿਲਕੁਲ ਠੀਕ ਹੈ ਕਿ ਜੇ ਮੋਦੀ ਜਿਹੜਾ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਰਾਡੀਆ ਜਿਹੜਾ ਪ੍ਰਾਈਮ ਮਿਨਿਸਟਰ ਬਣ ਕੇ ਬੈਠਾ ਹੈ, ਤੇ ਜੇ ਅਮਰੀਕਾ, ਕੈਨੇਡਾ ਜਾਂ 5 ਆਈਜ਼ ਕੰਟਰੀਜ਼ ਵਾਲੇ ਉਸ ਨਾਲੋਂ ਸੰਬੰਧ ਤੋੜਦੇ ਨਹੀਂ, ਇੰਡੀਆ ਦੇ ਉੱਤੇ ਸੈਂਕਸ਼ਨਸ ਨਹੀਂ ਲਾਉਂਦੇ, ਅਕਾਊਂਟੇਬਲ ਨਹੀਂ ਬਣਾਉਂਦੇ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਨਹੀਂ ਲੈ ਕੇ ਜਾਂਦੇ, ਤੇ ਫਿਰ ਜ਼ਾਹਰ ਹੈ ਵੀ ਇਹ ਉਹਨੂੰ ਸੇਵ ਕਰ ਰਹੇ ਨੇ। ਸੋ ਉਹਦਾ ਬੀਬੀ ਦਾ ਇਹ ਕਹਿਣਾ ਹੈ ਕਿ ਵੀ ਡੋਂਟ ਵਾਂਟ ਦਾ ਵੈਸਟਰਨ ਲੀਡਰਸ ਟੂ ਸੇਵ ਅਸ। ਅਸੀਂ ਤੁਹਾਡੇ ਕੋਲ ਤੋਂ ਇਹ ਨਹੀਂ ਤਵੱਕੋ ਕਰਦੇ ਵੀ ਤੁਸੀਂ ਸਾਨੂੰ ਸੁਰੱਖਿਅਤ ਕਰੋ, ਪਰ ਵੀ ਵਾਂਟ them ਟੂ ਸਟਾਪ ਸੇਵਿੰਗ ਦਾ ਡਿਕਟੇਟਰ। ਜਿਹੜੇ ਤੁਸੀਂ ਡਿਕਟੇਟਰਾਂ ਨੂੰ ਬਚਾ ਰਹੇ ਹੋ ਉਸ ਤੋਂ ਬਚੋ। ਔਰ ਇਹ ਜਿਹੜਾ ਉਹਦਾ ਬੀਬੀ ਦਾ ਰਿਜ਼ੋਲਵ ਹੈ, ਇਹ ਹਰ ਕਰੇਜ ਐਕੋਜ਼ ਦਾ ਅਰਜੈਂਟ ਨੀਡ ਟੂ ਸਟੈਂਡ ਅਗੇਂਸਟ ਦਾ ਸਾਇਲੈਂਸਿੰਗ ਆਫ ਵੌਇਸਿਸ ਅਕ੍ਰੋਸ ਬਾਰਡਰਸ ਐਂਡ ਸਟੈਂਡ ਅਪ ਫॉर ਦੋਜ਼ ਫਾਈਟਿੰਗ ਫॉर ਫਰੀडम। ਸੋ ਮੈਨੂੰ ਇਹ ਲੱਗਾ ਵੀ ਇਸ ਬੀਬੀ ਮਸੀਹ ਐਲਨਜ਼ਾਦ ਨੇ ਇੱਕ ਬਹੁਤ ਕੀਮਤੀ ਗੱਲ ਕਹੀ ਜਿਹੜੀ ਸਾਡੇ ਲਈ ਵੀ ਇੱਕ ਸਬਕ ਹੈ। ਦੂਸਰੇ ਪਾਸੇ ਮੈਂ ਸਮਝਦਾ ਵੀ ਇਹ ਨਹੀਂ ਹੈ ਕਿ ਵੀ ਜੇ ਇਹਨਾਂ ਨੇ ਸਿੱਖਾਂ ਨੂੰ ਟਾਰਗੇਟ ਬਣਾਇਆ ਅਮਰੀਕਾ, ਕੈਨੇਡਾ 'ਚ, ਔਰ ਹੁਣ ਜਦੋਂ ਤੱਕ ਪੂਰੀ ਇੰਡਾਇਕਟਮੈਂਟਸ ਦੋਨੋਂ ਪਾਸਿਓਂ ਨਹੀਂ ਫਾਈਲ ਹੁੰਦੀਆਂ, ਸਾਨੂੰ ਅੰਦਾਜ਼ਾ ਨਹੀਂ ਹੋਏਗਾ ਕਿੰਨਾ ਨੰਬਰ ਹੈ, ਲੇਕਿਨ ਇਹ ਮੋਰ ਦੈਨ ਏ ਡਜ਼ਨ ਤਾਂ ਸਰਟਨਲੀ ਅਮਰੀਕਾ ਦੇ ਵਿੱਚ ਹੀ ਹੈ, ਕੈਨੇਡਾ 'ਚ ਹੋਰ ਵੀ ਜ਼ਿਆਦਾ ਹੋਣਗੇ। ਔਰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਵੋਕਲ ਵੀ ਔਰ ਜਿਸ ਨੂੰ ਉਹਨਾਂ ਦੀਆਂ ਏਜੰਸੀਆਂ ਨੇ ਵੀ ਜਿਹੜਾ ਉਹ ਵਾਰਨ ਕੀਤਾ ਰਿਪੀਟਡਲੀ, ਔਰ ਬਹੁਤ ਕਲੈਰਿਟੀ ਦੇ ਨਾਲ ਇੰਟਰਨੈਸ਼ਨਲ ਲੈਵਲ ਦੀ ਅੰਡਰਸਟੈਂਡਿੰਗ ਔਰ ਜਿਹੜੀ ਹੈ ਡਿਲੀਵਰੀ ਵਾਲਾ ਨੌਜਵਾਨ ਮਨਿੰਦਰ ਸਿੰਘ, ਇਹ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦਾ ਸਪੋਕਸ ਪਰਸਨ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਔਰ ਹਰਦੀਪ ਸਿੰਘ ਨਿੱਜਰ ਦੇ ਨਾਲ ਕਲੋਜ਼ ਐਲਾਈ, ਔਰ ਇਹ ਸਭ ਦੇ ਚੱਲਦੇ ਉਹਨਾਂ ਦਾ ਜਿਹੜਾ ਇੰਟਰਵਿਊ, ਕਿਉਂਕਿ ਸਟੋਰੀ ਹੈ ਬੇਸ਼ੱਕ ਕੱਲ੍ਹ ਸਾਨੂੰ ਮਿਲ ਗਈ ਸੀ ਐਡਡ ਸੋਰਸਿਸ ਰਾਹੀਂ, ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਹੁਣ ਸਾਡਾ ਇੰਨਾ ਕੁ ਵਸੀਹ ਦਾਇਰਾਕਾਰ ਹੈ ਵੀ ਸਾਨੂੰ ਖੁਦ ਬਹੁਤ ਵਾਰੀ ਜਿਹੜੀਆਂ ਸਟੋਰੀਜ਼ ਲੱਭਣੀਆਂ ਨਹੀਂ ਪੈਂਦੀਆਂ, ਕੁਛ ਦੇ ਉੱਤੇ ਫਰਦਰ ਕਲੈਰੀਫਿਕੇਸ਼ਨ ਜਾਂ ਉਹਨੂੰ ਕਨਫਰਮ ਕਰਨ ਲਈ ਦੇਖਣਾ ਪੈਂਦਾ ਹੈ। ਔਰ ਗਾਰਡੀਅਨ ਦੇ ਜਿਹੜੇ 2-3 ਰਿਪੋਰਟਰਸ ਨੇ ਜਿਨ੍ਹਾਂ 'ਚ ਲੇਲੈਂਡ ਸੈਕੂ, ਅਹਿਮਦ ਖਾਨ ਟੋਰਾਂਟੋ 'ਚ ਔਰ ਹਾਨਾ ਐਲਿਸ ਪੈਟਰਸਨ ਦਿੱਲੀ 'ਚ, ਉਹਨਾਂ ਦੀ
ਇੱਕ ਬੜੀ ਅੱਛੀ ਇਨਵੈਸਟੀਗੇਟਿਵ ਸਟੋਰੀ ਅੱਛਾ ਜਿਸ 'ਚ ਉਹਨਾਂ ਦਾ ਜਿਹੜਾ ਗਾਰਡੀਅਨ 'ਚ ਛਪੀ ਇੰਡੀਆ ਕੌਮਾ ਗੈਂਗਸ ਔਰ ਬੋਥ ਕੁਐਸਚਨ ਮਾਰਕ ਹੂ ਇਜ਼ ਬਿਹਾਈਂਡ ਅਸੈਸੀਨੇਸ਼ਨਸ ਆਫ ਕੈਨੇਡੀਅਨ ਸਿੱਖਸ ਕਿ ਕੌਣ ਹੈ ਬਿਲਕੁਲ ਇੰਡੀਆ ਕਿ ਗੈਂਗਸ ਨੇ ਜਾਂ ਦੋਵੇਂ ਨੇ ਸੋ ਇਹਦੇ 'ਚ ਉਹਨਾਂ ਨੇ ਜਿਹੜੇ ਖਾਸ ਤੌਰ 'ਤੇ 4 ਹੁਣ ਫੜੇ ਗਏ ਅਸੈਸਨ ਹਾਇਰਡ ਬਿਸ਼ਨੋਈ ਗੈਂਗ ਨਾਲ ਤਾਲੁਕ ਹੈ ਕਿ ਇੰਡੀਅਨ ਰੋਗ ਐਲੀਮੈਂਟ ਨੇ ਹਾਇਰ ਕੀਤਾ ਹੈ ਜਾਂ ਇੰਟਰਨੇਸਾਈਨ ਵਾਰ ਦਾ ਹਿੱਸਾ ਹੈ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਕੀਤਾ ਔਰ ਇਹ ਸਾਰੇ ਤੋਂ ਉਹਨਾਂ ਨੇ ਜਿਹੜੀ ਹੈ ਸ਼ੁਰੂਆਤ ਹੀ ਇਸ ਕਿਉਂਕਿ ਇਹਦੇ 'ਚ ਬੇਸ਼ੱਕ ਬਹੁਤ ਸਾਰਿਆਂ ਨੂੰ ਦੇ ਇੰਟਰਵਿਊ ਨੂੰ ਕੋਟ ਕੀਤਾ ਗਿਆ ਹੈ ਜਸਦੀਪ ਸਿੰਘ ਇੰਟਰਨੈਸ਼ਨਲ ਸਟੂਡੈਂਟ ਪੰਜਾਬ ਤੋਂ ਉਹਨਾਂ ਨੂੰ ਕੋਟ ਕੀਤਾ ਹੈ ਫਿਰ ਮੋਹ ਧਾਲੀਵਾਲ ਜਿਹੜੇ ਕੋ ਫਾਊਂਡਰ ਨੇ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ ਉਹਨਾਂ ਨੂੰ ਕੋਟ ਕੀਤਾ ਹੈ ਔਰ ਇਸੇ ਤਰ੍ਹਾਂ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਕੋਟ ਕੀਤਾ ਹੈ ਇਸ ਦੇ ਨਾਲ ਹੋਰ ਵੀ ਜਿਹੜਾ ਜਿਸ ਕਿਸਮ ਦਾ ਪੱਤਰਕਾਰਾਂ ਦਾ ਹੁੰਦਾ ਹੈ ਪਰ ਕਿਉਂਕਿ ਇਸ ਸਟੋਰੀ ਦੀ ਸ਼ੁਰੂਆਤ ਵੀ ਮਨਿੰਦਰ ਸਿੰਘ ਦੀ ਕੋਟ ਨਾਲ ਹੁੰਦੀ ਹੈ ਔਰ ਕਲੋਜ਼ਿੰਗ ਵੀ ਮਨਿੰਦਰ ਸਿੰਘ ਦੀ ਕੋਟ ਨਾਲ ਹੁੰਦੀ ਹੈ ਔਰ ਕਿਉਂਕਿ ਉਸ ਇਰਾਨੀ ਬੀਬੀ ਦਾ ਮੈਂ ਕੋਟ ਅੱਜ ਹੀ ਪੜ੍ਹਿਆ ਸੀ ਸੋ ਮੈਨੂੰ ਲੱਗਾ ਕਿ ਵੀ ਸਾਡੇ ਮਨਿੰਦਰ ਸਿੰਘ ਵੀ ਜਿਹੜੇ ਨੇ ਉਹਨਾਂ ਦੀ ਕੋਈ ਜਿਹੜੀ ਕਮਿਟਮੈਂਟ ਔਰ ਜਿਸ ਕਿਸਮ ਦੀ ਫੀਅਰਲੈਸਨੈਸ ਔਰ ਕਲੈਰਿਟੀ ਕੋਈ ਘੱਟ ਨਹੀਂ ਹੈ ਔਰ ਇਸ ਸਟੋਰੀ ਦੀ ਬਿਗਨਿੰਗ ਹੀ ਗਾਰਡੀਅਨ ਦੀ ਉਹਨਾਂ ਦੇ ਇੰਟਰਵਿਊ ਦੇ ਨਾਲ ਹੁੰਦੀ ਹੈ ਲੈਸ ਦੈਨ ਹਾਫ ਐਨ ਆਵਰ after the prominent Canadian Sikh activist Hardeep Singh Nijjar was shot dead outside Sikh temple in British Columbia, Maninder Singh addressed a crowd near the site of brazen attack. ਅੱਧੇ ਘੰਟੇ ਬਾਅਦ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਨਿੰਦਰ ਸਿੰਘ ਉਸ ਬੜੀ ਗੁੱਸੇ 'ਚ ਭਰੀ ਹੋਈ ਕਰਾਊਡ ਸਿੱਖਾਂ ਦੀ ਭੀੜ ਉੱਥੇ ਇਕੱਠੀ ਹੋਈ ਪਾਰਕਿੰਗ ਲੋਟ 'ਚ ਉਹਨੂੰ ਐਡਰੈਸ ਕਰ ਰਹੇ ਸੀ ਔਰ ਉਹਦੇ 'ਚ ਉਹਨਾਂ ਨੇ ਕੋਟ ਕੀਤਾ ਮਨਿੰਦਰ ਸਿੰਘ ਨੂੰ ਮੇਕ ਨੋ ਮਿਸਟੇਕ this is a political assassination, Singh told the agitated crowd in June 2023 and it's been carried out by India. ਵੀ ਜਿਹੜੀ ਗੱਲ 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਕਹੀ ਜਾਂ ਹੁਣ ਜਿਸ ਦੇ ਉੱਤੇ ਜਿਹੜੀ ਹੈ ਉਹ ਸਾਰੀ ਗੱਲ ਚੱਲ ਰਹੀ ਹੈ ਉਹਨੇ ਮਨਿੰਦਰ ਸਿੰਘ ਨੇ ਅੱਧੇ ਘੰਟੇ ਬਾਅਦ ਇਹ ਕਿਹਾ ਵੀ ਕੋਈ ਭੁਲੇਖੇ 'ਚ ਨਾ ਰਹਿਣਾ ਇਹ ਸਿਆਸੀ ਕਤਲ ਹੈ ਔਰ ਇਸ ਨੂੰ ਇੰਡੀਆ ਨੇ ਕੈਰੀ ਕੀਤਾ ਫਿਰ ਉਹਨਾਂ ਨੇ ਦੂਸਰਾ ਵਰਜ਼ਨ ਦਿੱਤਾ ਕਿ ਜੀ 11,000 ਕਿਲੋਮੀਟਰ ਦੂਰ ਇੰਡੀਆ ਦੇ ਵਿੱਚ ਗੌਰਮੈਂਟ ਦਾ ਸਟੈਂਡ ਇਹ ਸੀ ਕਿ ਵੀ ਇਹ ਜਿਹੜਾ ਸਾਰਾ ਇਹ ਇਹਨਾਂ ਦਾ ਆਪਣਾ ਗੈਂਗਸਟਰਸ ਦਾ ਕੰਮ ਹੈ ਔਰ ਇਹ ਗੈਂਗ ਵਾਰ ਹੈ ਔਰ ਇਹ ਉਹ ਕਰਕੇ ਹੁਣ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਕਰਨਪ੍ਰੀਤ ਕਮਲਪ੍ਰੀਤ ਔਰ ਕਰਨ ਬਰਾੜ ਔਰ ਅਮਨਦੀਪ ਹੁਣ ਜਿਹੜੇ ਨੇ ਇਹਨਾਂ ਨੂੰ ਇਹਦੇ ਉੱਤੇ ਚਾਰਜਸ ਲੱਗੇ ਨੇ ਔਰ ਇਹ ਸਾਹਮਣੇ ਆਏ ਨੇ ਤਾਂ ਉਹਨਾਂ ਨੇ ਕਿਹਾ ਵੀ ਇਹ ਦੋਵੇਂ ਹੀ ਗੱਲਾਂ ਠੀਕ ਜਾਪਦੀਆਂ ਨੇ ਜੋ ਮਨਿੰਦਰ ਸਿੰਘ ਨੇ ਕਿਹਾ ਉਹ ਵੀ ਬਿਲਕੁਲ ਜੋ ਇੰਡੀਅਨ ਗਵਰਨਮੈਂਟ ਨੇ ਕਿਹਾ ਉਹ ਵੀ ਪਰ ਇਵੇਂ ਹੈ ਕਿ ਜੋ ਇੰਡੀਅਨ ਗਵਰਨਮੈਂਟ ਨੇ ਕਿਹਾ ਉਹ ਜਿਹੜੀ ਗੈਂਗ ਲਾਈਨ ਇਹਨਾਂ ਨੇ ਖੜੀ ਕੀਤੀ ਹੋਈ ਆ ਉਹਨਾਂ ਨੂੰ ਵਰਤਿਆ ਗਿਆ ਇਹ ਸਾਰੇ ਨੂੰ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਵੀ ਇਸ ਕਿਸਮ ਦਾ ਡਰ ਹੈ ਕਿ ਵੀ ਈਵਨ ਜਸਦੀਪ ਸਿੰਘ ਇੱਕ ਇੰਟਰਨੈਸ਼ਨਲ ਸਟੂਡੈਂਟ ਦਾ ਪੰਜਾਬ ਤੋਂ ਉਹਨੇ ਕਿਹਾ ਕਿ ਵੀ ਅਸੀਂ ਇਹ ਦੇਖ ਰਹੇ ਹਾਂ ਕਿ everyone brother everybody is talking about it but we don't want to say too much because of what the government can do ਕਿ ਡਰ ਦਾ ਆਲਮ ਇਹ ਹੈ ਕਿ ਇਹ ਜਸਦੀਪ ਸਿੰਘ ਜਿਹੜਾ ਕਹਿ ਰਿਹਾ ਕਿ ਭਾਈ ਹਰ ਇੱਕ ਨੂੰ ਪਤਾ ਹੈ ਵੀ ਇਹਦੇ ਬਿਹਾਈਂਡ ਕੌਣ ਹੈ ਕਿਹਨੇ ਕੀਤਾ ਹੈ ਪਰ ਇਹ ਕਹਿਣ ਤੋਂ ਘਬਰਾਹਟ ਹੈ ਕਿਉਂਕਿ ਇੰਡੀਅਨ ਗਵਰਨਮੈਂਟ ਦਾ ਡਰ ਹੈ ਔਰ ਫਿਰ ਮੋਹ ਧਾਲੀਵਾਲ ਜਿਹੜੇ ਕੋ ਫਾਊਂਡਰ ਨੇ ਪੋਇਟਿਕ ਜਸਟਿਸ ਫਾਊਂਡੇਸ਼ਨ ਨੇ ਉਹਦੇ ਉਹਨਾਂ ਨੇ ਕਿਹਾ ਇਟ ਸ਼ੋਜ਼ ਯੂ ਦਾ ਲੈਂਥ ਟੂ ਵਿਚ the government is willing to go to shut down any level of dissent ਕਿ ਵੀ ਕਿਸ ਹੱਦ ਤੱਕ ਉਹ ਚਲੇ ਗਏ ਨੇ ਵਿਰੋਧ ਦੀ ਆਵਾਜ਼ ਨੂੰ ਕ੍ਰਸ਼ ਕਰਨ ਦੇ ਲਈ they are even willing to work with enemies people on the outs have them go through the legal system to attack us it shows us that we are doing something right ਉਹਨੇ ਕਿਹਾ ਜੀ ਜੋ ਸਾਡੇ ਨਾਲ ਇਹ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਵੀ ਅਸੀਂ ਜੋ ਕਰ ਰਹੇ ਹਾਂ ਆਪਣੇ ਹੱਕਾਂ ਲਈ ਕਰ ਰਹੇ ਹਾਂ ਔਰ ਇਸ ਸਾਰੇ ਦੇ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਓਨਟਾਰੀਓ ਔਰ ਬ੍ਰਿਟਿਸ਼ ਕੋਲੰਬੀਆ ਇਹਨਾਂ ਦੀ ਗੈਂਗਸਟਰਸ ਦਾ ਪ੍ਰਭਾਵ ਔਰ ਦੂਸਰਾ ਇਹਨਾਂ ਦੀ ਪੁਰਾਣੀ ਕਹਾਣੀ ਹੈ ਇਹ ਕੋਈ ਸ਼ੱਕ ਨਹੀਂ ਹੈ ਵਿਤਨਾਮੀਜ਼ ਗੈਂਗ ਚਾਈਨੀਜ਼ ਗੈਂਗਸ ਐਕਸਟੋਰਸ਼ਨ ਗੈਂਗਸ ਪਾਸਟ ਕਈ ਡੈਕੇਡਸ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਰਿਹਾ ਔਰ ਇਹ ਜਿਹੜਾ ਉਹਦੇ ਥੱਲੇ ਜਿਹੜਾ ਪਾਰਟ ਹੈ ਉੱਭਰ ਕੇ ਸਾਹਮਣੇ ਆਉਂਦਾ ਕਿ ਵੀ ਇਹ ਇੱਕ ਈਵਨ ਜਿਹੜਾ ਕੁਈਨ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਅਮਰਨਾਥ ਅਮਰਾ ਸਿੰਘਮ ਨੂੰ ਕੋਟ ਕੀਤਾ ਹੈ
who specializes in extremism and social movements, ਉਹ ਕਹਿੰਦਾ ਹੈ India will pay whoever will do the shooting, and gangs like Bishnoi gang will essentially kill whoever pays them to kill. ਕਿ ਇੰਡੀਆ ਜਿਹੜਾ ਹੈ ਉਹ ਜੋ ਵੀ ਉਹਨਾਂ ਨੂੰ ਲੱਗਦਾ ਉਹ ਪੇ ਕਰੇਗਾ ਗੈਂਗਸ ਨੂੰ, ਤੇ ਬਿਸ਼ਨੋਈ ਵਰਗੀਆਂ ਗੈਂਗ 'ਚ ਉਹਨਾਂ ਨੂੰ ਪੈਸੇ ਮਿਲਦੇ ਨੇ, ਜਿਹਨੂੰ ਮਰਜ਼ੀ ਉਹ ਕਿਲ ਕਰਨਗੇ। ਕਿ ਵੀ ਇਹ ਇਸ ਕਿਸਮ ਦਾ ਜਿਹੜਾ ਨੈਫੇਰੀਅਸ ਏਜੰਡਾ ਗਵਰਨਮੈਂਟ ਦਾ, ਜਿਹਦੇ ਰਾਹੀਂ ਉਹ ਅੱਗੇ ਗੈਂਗਸ ਨੂੰ ਅੱਗੇ ਇਨਵੋਲਵ ਕਰਦੇ ਨੇ। ਔਰ ਇਹ ਫਿਰ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਦਾ ਕਿਹਾ ਵੀ ਕਿਵੇਂ ਉਹ ਇਸ ਨਾਲ ਬਿਸ਼ਨੋਈ ਗੈਂਗ ਔਰ ਇੰਡੀਅਨ ਸਿਸਟਮ ਨੂੰ ਲਿੰਕ ਵੀ ਕਰ ਰਹੇ ਨੇ। ਪਰ ਮੈਂ ਹੁਣ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ ਕਿ ਇਸ ਸਾਰੀ ਦਾ ਸਟੋਰੀ ਦਾ, ਔਰ ਜਿਹਦੇ ਕਰਕੇ ਮੈਂ ਇਸ ਨੂੰ ਅੱਜ ਅਸੀਂ 3-4 ਟੌਪਿਕ ਐਸੇ ਨੇ ਜਿਹਦੇ 'ਚ ਮੈਂ ਫਸਟ ਪਰਸਨ ਕੋਟ ਹੀ ਯੂਜ਼ ਕੀਤੀ ਹੈ ਗੱਲ ਕਹਿਣ ਦੇ ਲਈ, ਜੋ ਮਨਿੰਦਰ ਸਿੰਘ ਨੇ ਕਿਹਾ। ਫॉर ਮਨਿੰਦਰ ਸਿੰਘ ਦਾ ਯੂਜ਼ ਆਫ ਐਗਜ਼ਿਸਟਿੰਗ ਕ੍ਰਿਮੀਨਲ ਨੈਟਵਰਕਸ ਟੂ ਅਟੈਕ ਦਾ ਖਾਲਿਸਤਾਨ ਮੂਵਮੈਂਟ ਇਜ਼ ਅ ਨਿਊ ਰਿਐਲਿਟੀ ਫॉर ਐਕਟਿਵਿਸਟ। ਵੀ ਪਹਿਲਾਂ ਕਿਸੇ ਨੂੰ ਵੀਜ਼ਾ ਨਾ ਦਿੱਤਾ, ਪਾਸਪੋਰਟ ਨਾ ਦਿੱਤਾ, ਪਿੱਛੇ ਘਰਦਿਆਂ ਨੂੰ ਚੁੱਕ ਲਿਆ, ਦੂਜਾ ਉਹ ਤਾਂ ਚੱਲਦਾ ਸੀ, ਪਰ ਇਸ ਧਰਤੀ ਦੇ ਉੱਤੇ ਆ ਕੇ ਕਿਲਿੰਗ ਕਰਨਾ ਇਹ ਨਵੀਂ ਐਕਟੀਵਿਟੀ ਹੈ ਜਿਹੜੀ ਇੰਡੀਅਨ ਗਵਰਨਮੈਂਟ ਨੇ ਨਵੀਂ ਭਾਜੀ ਚਾੜੀ ਹੈ। ਵੈਨ ਆਈ ਲੁੱਕ ਐਟ ਥੀਸ 3 ਇੰਡੀਵਿਜੂਅਲਸ ਆਈ ਓਨਲੀ ਸੀ ਇੰਡੀਆ। ਉਹਨੇ ਕਿਹਾ ਤਿੰਨ ਜਿਹੜੇ ਪਹਾੜੇ ਦੇ ਟੱਟੂ ਨੇ, ਮੈਨੂੰ ਤਾਂ ਇਹਨਾਂ 'ਚੋਂ ਇੰਡੀਆ ਨਜ਼ਰ ਆਉਂਦਾ। ਹੀ ਸੈਡ ਦੇ ਆਰ ਜਸਟ ਫੇਸਿਸ, 3 were hired today and another 3 could be hired tomorrow। ਅੱਜ ਇਹ ਤਿੰਨ ਨੇ, ਕੱਲ ਨੂੰ ਕੋਈ ਹੋਰ ਤਿੰਨ ਹੋਣਗੇ, ਤਾਂ ਪਹਾੜੇ ਦੇ ਟੱਟੂ ਨੇ। ਇਹਨਾਂ ਦੇ ਬਿਹਾਈਂਡ ਇੰਡੀਆ ਹੀ ਹੈ ਇਹ ਜਿਹੜੇ ਨੇ। A year before his friend was murdered, Singh, a spokesperson for British Columbia Gurdwara Council, was also warned about possible attempt on his life। ਉਹਨਾਂ ਨੇ ਕਿਹਾ ਜੀ ਮੈਨੂੰ ਵੀ ਏਜੰਸੀਆਂ ਨੇ ਵਾਰਨਿੰਗ ਦਿੱਤੀ ਸੀ ਕਿ ਵੀ ਮੇਰੀ ਜਾਨ ਨੂੰ ਖਤਰਾ ਹੈ। He was recently warned again by police of a very real risk of assassination but remains undeterred। ਉਹਨਾਂ ਨੇ ਕਿਹਾ ਪੁਲਿਸ ਨੇ ਮੈਨੂੰ ਫਿਰ ਇਹ ਕਿਹਾ ਕਿ ਵੀ ਰੀਅਲ ਥ੍ਰੈਟ ਹੈ, ਤੁਹਾਨੂੰ ਤੇਰਾ ਕਤਲ ਹੋ ਸਕਦਾ ਹੈ, ਪਰ ਉਹ ਆਪਣੇ ਮੌਕਫ ਦੇ ਉੱਤੇ ਖੜਾ ਹੈ। He avoids public places when possible, ਨਹੀਂ ਜਾਂਦੇ ਪਬਲਿਕ ਥਾਵਾਂ ਤੇ। He has stopped grocery shopping ਨੇ, and he cannot attend key moments of his children's lives। ਕਿ ਮੈਂ ਆਪਣੇ ਬੱਚਿਆਂ ਦੀਆਂ ਜਿਹੜੀਆਂ ਕੀ ਮੋਮੈਂਟਸ ਨੇ ਉਹਨਾਂ 'ਚ ਉਹਨਾਂ ਦਾ ਸਾਥ ਨਹੀਂ ਦੇ ਪਾਉਂਦਾ। You make up excuses ਕਿ ਵੀ ਹੁਣ ਤੁਹਾਨੂੰ ਆਪਣੇ ਬੱਚਿਆਂ ਤੋਂ, ਜੇ ਤੁਸੀਂ ਉਹਨਾਂ ਦੇ ਨਾਲ ਕਿਤੇ ਨਹੀਂ ਜਾਣਾ, ਤੁਸੀਂ ਬਹਾਨਾ ਬਣਾਉਂਦੇ ਹੋ। Dad's gonna go to work, or dad's gonna go for his community meeting right now and can't come to your recital। ਕਿ ਵੀ ਕੋਈ recital ਹੈ ਉਹਨਾਂ ਦੀ, ਤੇ ਉਹ ਮਾਂ ਹੀ ਕਹਿੰਦੀ ਹੈ ਕਿ ਵੀ ਡੈਡੀ ਤੁਹਾਡੇ ਕੰਮ ਤੇ ਗਏ ਨੇ, ਉਹ ਉੱਥੇ ਨਹੀਂ ਨੇ। And then after a while your kids stop asking because they know you won't be there। ਕਿ ਉਹਨਾਂ ਨੂੰ ਤੁਹਾਨੂੰ ਫਿਰ ਕਹਿਣੋਂ ਹੀ ਹਟ ਗਏ ਨੇ। That is the hardest and saddest part of this whole thing, he said। ਉਹਨੇ ਕਿਹਾ ਵੀ ਮੇਰੇ ਲਈ ਜੇ ਸਭ ਤੋਂ ਹੈ ਵੀ ਮੈਂ ਬੱਚਿਆਂ ਦੇ ਨਾਲ ਉਹਨਾਂ ਦੇ ਫੰਕਸ਼ਨਸ 'ਤੇ ਜਾਂ ਉਹਨਾਂ ਦੇ ਨਹੀਂ ਜਾ ਸਕਦਾ, ਕਿਉਂਕਿ ਜਿਹੜਾ ਉਹ ਖਤਰਾ ਹੈ। ਫਿਰ ਜਿਹੜੀ ਕਨਕਲੂਜਨ ਹੈ ਜਿਹਨੇ ਮੈਨੂੰ ਪ੍ਰੋਮਪਟ ਕੀਤਾ ਕਿ ਮੈਂ ਇਸ ਨੂੰ ਹੀ ਐਜ਼ ਏ ਲੀਡ ਸੈਗਮੈਂਟ ਬਣਾਵਾਂ। I made the choice to speak out for Khalistan and I don't want sympathy। ਕਿ ਕੋਈ ਕਹੇਗਾ ਉਹ ਅੱਛਾ ਇਹਨਾਂ ਦੇ ਨਾਲ, ਉਹਨੂੰ ਕਿਹਾ ਨਹੀਂ, ਮੈਂ ਖੁਦ ਇਸ ਰਸਤੇ ਨੂੰ ਚੁਣਿਆ। ਮੈਨੂੰ ਠੀਕ ਹੈ ਤੁਸੀਂ ਮੇਰਾ ਫਿਕਰ, ਪਰ ਮੈਨੂੰ ਤੁਹਾਡੀ ਹਮਦਰਦੀ ਦੀ ਲੋੜ ਨਹੀਂ ਹੈ। It is an unfortunate thing to have to accept living in a country like Canada where this stuff shouldn't happen। ਇੱਕ ਹੋਰ ਵੀ ਅਫਸੋਸ ਹੈ ਕਿ ਕੈਨੇਡਾ ਵਰਗੇ ਮੁਲਕ 'ਚ ਮੈਂ ਆ ਕੇ ਬੈਠਾ ਜਿੱਥੇ ਨਹੀਂ ਹੋਣਾ ਚਾਹੀਦਾ ਪਰ ਹੋ ਰਿਹਾ। ਬਟ ਆਈ ਹੈਵ ਚੋਜ਼ਨ ਦਿਸ ਪਾਥ, ਪਰ ਮੈਂ ਆਪਣੀ ਮਰਜ਼ੀ ਨਾਲ ਇਸ ਰਸਤੇ ਨੂੰ ਚੁਣਿਆ। ਐਂਡ ਆਈ ਐਮ ਕਮਿਟਡ ਟੂ ਇਟ, ਮੈਂ ਇਸ ਦੇ ਲਈ ਵਚਨਬੱਧ ਹਾਂ। ਆਈ'll either see ਖਾਲਿਸਤਾਨ ਔਰ ਆਈ'll die trying। ਕਿ ਜਾਂ ਮੈਂ ਖਾਲਿਸਤਾਨ ਹਾਸਿਲ ਕਰਾਂਗਾ ਤੇ ਜਾਂ ਮੈਂ ਇਸ ਦੇ ਹਾਸਿਲ ਕਰਨ ਦੇ ਇਸ ਯਤਨਾਂ ਦੇ ਵਿੱਚ ਆਪਣਾ ਆਪ ਕੁਰਬਾਨ ਕਰ ਦਿਆਂਗਾ। ਸੋ ਇਹਨੂੰ ਕਹਿੰਦੇ ਨੇ ਸੈਲੂਟ। ਬਿਲਕੁਲ ਜੀ ਡਾਕਟਰ ਸਾਹਿਬ, ਇਸ ਕਿਸਮ ਦੀ ਬਹਾਦਰੀ ਨੂੰ, ਇਸ ਕਿਸਮ ਦੀ ਕਮਿਟਮੈਂਟ ਨੂੰ ਔਰ ਇਸ ਕਿਸਮ ਦੀ ਸਿੱਖੀ ਸਪਿਰਿਟ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।